ਲਾਸ ਐਂਜਲਸ ਦੇ ਵਿੱਚ ਲੰਘੇ ਦਿਨੀ ਇੱਕ ਮੈਕਡੋਨਲਡ ਦੇ ਵਿੱਚ ਹਾਰਬਰ ਸਿਟੀ ਮੈਕਡੋਨਲਡ ਦੇ ਵਿੱਚ ਇੱਕ ਔਰਤ ਉੱਤੇ ਹਮਲਾ ਹੁੰਦਾ ਤੇ ਉਹਦੇ ਵਿੱਚ ਹਮਲਾ ਕਰਨ ਵਾਲੀ ਜਿਹੜੀ ਔਰਤ ਆ ਉਹ 13 ਸਾਲਾ ਕੁੜੀ ਦੀ ਮਾਂ ਅਤੇ ਉਸ ਦੇ ਉੱਤੇ ਬੱਚੀ ਨੂੰ ਹਮਲਾ ਕਰ ਦਿੰਦੀ ਹੈ। ਹੁਣ ਇਹ ਜਿਹੜੀ ਬੱਚੀ ਦੀ ਮਾਤਾ ਹੈ ਉਹ ਰੈਸਟੋਰੈਂਟ ਦੇ ਖਿਲਾਫ ਮੁਕੱਦਮਾ ਕਰ ਰਹੀ ਹੈ। ਉਸ ਦੇ ਵਕੀਲ ਨੇ ਇਹ ਜਾਣਕਾਰੀ ਦਿੱਤੀ ਹੈ। ਵੀਡੀਓ ਜਿਹੜੀ ਆ ਉਹ 6 ਸਤੰਬਰ ਦੀ ਹੈ। ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਪੁਲਿਸ ਦਾ ਕਹਿਣਾ ਹੈ ਕਿ ਆਰੀਆਨਾ ਲੌਫੀ ਨਾਂ ਦੀ ਇੱਕ ਬੀਬੀ ਹੈ ਜਿਹੜੀ ਕਿ 32 ਸਾਲ ਦੀ ਹੈ। ਉਹਨੇ ਆਰਡਰ ਕਾਊਂਟਰ ਦੇ ਨੇੜੇ ਬਹੁਤ ਸਾਰੇ ਲੋਕਾਂ ਦੇ ਸਾਹਮਣੇ ਕੈਸਿਡੀ ਜੋਨਸ ਨੂੰ ਧੱਕਾ ਮਾਰਿਆ, ਉਹਦੇ ਨਾਲ ਮਾਰ ਕੁਟਾਈ ਕੀਤੀ ਤੇ ਉਸ ਤੋਂ ਬਾਅਦ ਉਹਦਾ ਹਮਲਾ ਰੁਕਿਆ ਨਹੀਂ ਜਦੋਂ ਕਿ ਇੱਕ ਬੰਦੇ ਨੇ ਉਹਨੂੰ ਖਿੱਚ ਨਹੀਂ ਲਿਆ। ਉਸ ਤੋਂ ਬਾਅਦ ਜਿਹੜੀ ਜੋਨਸ ਹੈ, ਕੈਸਿਡੀ ਜੋਨਸ, ਉਹਦੇ ਖੂਨ ਨਿਕਲਿਆ ਮੂੰਹ ਦੇ ਉੱਤੇ ਤੇ ਕਾਫੀ ਸੱਟਾਂ ਲੱਗੀਆਂ। ਪਰਿਵਾਰ ਦੇ ਅਟਾਰਨੀ ਨੇ ਜਿਹੜੇ ਟੋਨੀ ਜੈਰਮਿਲਾ, ਉਹਦਾ ਕਹਿਣਾ ਕਿ ਲੰਬੇ ਸਮੇਂ ਤੱਕ ਉਹਨੂੰ ਇਮੋਸ਼ਨਲ ਡੈਮੇਜ ਵੀ ਜਿਹੜਾ ਉਹ ਝੱਲਣਾ ਪਿਆ। ਲੌਫੀ ਨੂੰ ਕਈ ਹਫ਼ਤਿਆਂ ਬਾਅਦ ਗ੍ਰਿਫਤਾਰ ਕੀਤਾ ਗਿਆ, ਜਿਹੜੀ ਕਿ ਬੀਬੀ ਨੇ ਇਸ ਦੇ ਉੱਤੇ ਹਮਲਾ ਕੀਤਾ ਸੀ ਤੇ ਉਸਨੂੰ ਹੁਣ ਬੱਚਿਆਂ ਦੇ ਨਾਲ ਬਦਸਲੂਕੀ ਦੇ ਦੋਸ਼ਾਂ ਦਾ ਸਾਹਮਣਾ ਕਰਨਾ ਪਿਆ। ਹੁਣ ਪਰਿਵਾਰ ਦੇ ਜਿਹੜੇ ਅਟਾਰਨੀ ਨੇ, ਉਹਨਾਂ ਦਾ ਕਹਿਣਾ ਇਹ ਹੈ, ਟੋਨੀ ਜੈਰਮਿਲਾ ਦਾ, ਕਿ ਹੁਣ ਉਹ ਇਸ ਲੌਫੀ ਦੇ ਖਿਲਾਫ, ਐਰੀਆਨਾ ਲੌਫੀ ਜਿਹੜੀ ਕਿ 32 ਸਾਲ ਦੀ ਹੈ, ਤੇ ਰੈਸਟੋਰੈਂਟ ਦੇ ਖਿਲਾਫ ਜਿਹੜਾ ਉਹ ਮੁਕੱਦਮਾ ਉਹ ਦਾਇਰ ਕਰਨ ਜਾ ਰਹੇ ਨੇ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਨਸ਼ੇ ਦੇ ਨਾਲ ਜੁੜਦੀ ਹੈ। ਰਿਵਰਸਾਈਡ ਕਾਉਂਟੀ ਦੇ ਵਕੀਲਾਂ ਨੇ ਦੱਸਿਆ ਹੈ ਕਿ ਟੈਮਕੁਲਾ ਦਾ ਰਹਿਣ ਵਾਲਾ ਇੱਕ ਬੰਦਾ ਜਿਸ ਨੇ 26 ਸਾਲਾ ਔਰਤ ਨੂੰ ਫੈਂਟਾਨਲ ਦਿੱਤੀ ਸੀ ਤੇ ਉਹਦੀ ਨਸ਼ੇ ਦੇ ਨਾਲ ਮੌਤ ਹੋ ਗਈ। ਹੁਣ ਇਸ ਮਾਮਲੇ ਦੇ ਵਿੱਚ ਸਬੰਧਤ ਇਸ ਕਤਲ ਦੇ ਮਾਮਲੇ ਦੇ ਵਿੱਚ ਜਿਹੜੀ ਆ ਉਹ ਜਿਊਰੀ ਨੇ ਸਜ਼ਾ ਸੁਣਾਈ ਹੈ ਤੇ 15 ਸਾਲ ਦੀ ਉਮਰ ਕੈਦ ਦੀ ਸਜ਼ਾ ਇਸ ਬੰਦੇ ਨੂੰ ਸੁਣਾਈ ਗਈ ਹੈ। ਵਿਸੈਂਟ ਡੇਵਿਡ ਰਮੇਰੋ, ਜਿਹੜੇ 34 ਸਾਲ ਜੀ ਦੀ ਉਮਰ ਹੈ, ਤੇ ਉਸ ਨੂੰ ਅਗਸਤ 2020 ਦੇ ਵਿੱਚ ਰਿਵਰਸਾਈਡ ਕਾਉਂਟੀ ਜ਼ਿਲ੍ਹੇ ਦੇ ਵਿੱਚ ਕੈਲਸੀ ਕਿੰਗ ਦੀ ਮੌਤ ਦੇ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਸੀ। ਮਾਈਕ ਹੈਸਟਰੀਨ ਨੇ ਕਿਹਾ ਕਿ ਇਹ ਕੇਸ ਇਤਿਹਾਸਕ ਰਿਹਾ। ਹਾਲਾਂਕਿ ਇਸ ਮਾਮਲੇ ਦੇ ਵਿੱਚ ਫੈਂਟਾਨਲ ਦੇ ਨਾਲ ਹੋਣ ਵਾਲਾ ਪਹਿਲਾ ਕਤਲ ਨਹੀਂ ਹੈ, ਪਰ ਫਿਰ ਵੀ ਉਹ ਕਹਿੰਦੇ ਕਿ ਇਹ ਜਿਹੜੀ ਮਾਈਕ ਹੈਸਟਰੀਨ ਦੱਸਦੇ ਨੇ ਕਿ ਇਹ ਕੇਸ ਇਤਿਹਾਸਕ ਰਿਹਾ। ਪਲੇਸਰ ਕਾਉਂਟੀ ਦੇ ਇੱਕ ਵਿਅਕਤੀ ਨੇ ਇਸ ਸਾਲ ਦੇ ਸ਼ੁਰੂ ਦੇ ਵਿੱਚ 15 ਸਾਲਾ ਕੁੜੀ ਦੇ ਦੂਜੇ ਡਿਗਰੀ ਦੇ ਕਤਲ ਦੇ ਲਈ ਦੋਸ਼ੀ ਮੰਨਿਆ ਸੀ, ਜਿਸ ਦੇ ਲਈ ਉਸ ਨੂੰ ਸਿੰਥੈਟਿਕ ਓਪੀਓਇਡ ਦੇਣ ਤੋਂ ਬਾਅਦ ਥੋੜ੍ਹੀ ਦੇਰ ਬਾਅਦ ਉਹਦੀ ਮੌਤ ਹੋ ਗਈ ਸੀ। ਫੈਂਟਾਨਲ ਨੂੰ ਹੈਰੋਇਨ ਦੇ ਨਾਲੋਂ 50 ਗੁਣਾ ਜ਼ਿਆਦਾ ਤਾਕਤਵਰ ਮੰਨਿਆ ਜਾਂਦਾ ਹੈ, ਪਰ ਉਸ ਨੂੰ ਸਸਤੇ ਦੇ ਵਿੱਚ ਵੀ ਤੁਸੀਂ ਨਿਰਮਾਣ ਕੀਤਾ ਜਾ ਸਕਦਾ। ਹਾਲਾਂਕਿ ਇਹ ਜਿਹੜਾ ਨਿਰਮਾਣ ਕਰਨਾ ਨਹੀਂ ਚਾਹੀਦਾ। ਰਮੈਰੋ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਤੇ ਸਜ਼ਾ ਸੁਣਾਈ ਗਈ ਹੈ, ਕਿਉਂਕਿ ਰਿਵਰਸਾਈਡ ਕਾਉਂਟੀ ਦੇ ਵਿੱਚ ਹੁਣ ਤੱਕ 2020 ਤੋਂ ਲੈ ਕੇ 1400 ਤੋਂ ਵੱਧ ਫੈਂਟਾਨਲ ਦੇ ਨਾਲ ਸੰਬੰਧਿਤ ਜਿਹੜੀਆਂ ਮੌਤਾਂ ਨੇ ਉਹ ਦੱਸੀਆਂ ਗਈਆਂ ਨੇ। ਸਰਕਾਰੀ ਵਕੀਲਾਂ ਨੇ ਮੁਕੱਦਮੇ ਦੇ ਲਈ ਅਦਾਲਤ ਦੇ ਵਿੱਚ ਫੈਂਟਾਨਲ ਦੇ ਨਾਲ ਹੋਣ ਵਾਲੀਆਂ ਮੌਤਾਂ ਨੂੰ ਲੈ ਕੇ ਮਸਲਾ ਚੁੱਕਿਆ ਸੀ ਤੇ ਜ਼ਿਲ੍ਹਾ ਦੇ ਵਿੱਚ ਇਹ ਇੱਕ ਅਹਿਮ ਪੱਖ ਸੀ। ਰਮੈਰੋ ਦੇ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਹਿਸਟਰੀ ਨੇ ਕਿਹਾ ਕਿ ਕੇਸ ਨੇ ਭਵਿੱਖ ਦੇ ਹੋਰ ਮਾਮਲਿਆਂ ਦੇ ਲਈ ਵੀ ਜਿਹੜੀ ਮਿਸਾਲ ਆ ਉਹ ਕਾਇਮ ਕੀਤੀ ਹੈ। ਡੇਵਿਡ ਰਮੇਰੋ, ਜਿਹੜਾ 34 ਸਾਲ ਦਾ ਸੀ, ਅਗਸਤ 2020 ਦੇ ਵਿੱਚ ਉਸ ਨੂੰ ਕੈਲਸੀ ਕਿੰਗ ਦੀ ਮੌਤ ਦੇ ਲਈ ਦੋਸ਼ੀ ਕਰਾਰ ਦਿੱਤਾ ਗਿਆ ਸੀ।